अस्सलाम वालेकुम दोस्तों। ਅੱਜ ਆਪਾਂ ਆਏ हैं ਸਾਈਵਾਲ ਮਿੰਟਗੁਮਰੀ। ਸਾਈਵਾਲ ਤੋਂ ਤਕਰੀਬਨ 10-12 ਕਿਲੋਮੀਟਰ ਦੇ ਫਾਸਲੇ ਤੇ ਪਿੰਡ ਹੈ 73 ਫਾਈਵਲ। ਇੱਥੇ ਆਪਣੇ ਬੜੇ ਅੱਛੇ ਦੋਸਤ ਨੇ ਜ਼ਫਰ ਇਕਬਾਲ ਭਾਈ, ਉਹਨਾਂ ਨੇ ਸ਼ੌਕ ਕੀਤਾ ਹੈ। ਆਓ ਤੁਹਾਨੂੰ ਉਹਦਾ ਸ਼ੌਕ ਵਿਖਾਣੇ। ਇਹ ਇਸੇ ਦਾ ਹੀ ਬੱਚਾ ਹੈ ਪਿਛਲੇ ਸੂਏ ਦਾ। ਹਾਂਜੀ ਮਾਸ਼ਾਅੱਲਾ। बस जी जफर भाई, इनकी कितनी उम्र होगी जी? ਇਹਦੀ 13 ਮਹੀਨੇ ਹੋ ਗਏ ਜੀ। माशाल्लाह माशाल्लाह। और किहड़े घोड़े का बच्चा है? ਇਹ ਸੈयद ਵਾਲੇ ਪੱਤਨ ਦੇ ਉੱਤੇ ਜੀ ਖਰਲਾ ਕੋਲ ਉਹਦਾ ਬੱਚਾ ਹੈ। अच्छा माशाल्लाह। ये अपनी इस घोड़ी का सूआ किनवा है? ਇਹ ਤੀਸਰਾ ਹੈ ਜੀ। तीसरा सूआ। ਹੋਵੇ शौक माशाल्लाह सारे ही बड़े सोहने कीते ने। साहिवाल गाई दा भी जी जी ते बकरियां भी माशाल्लाह। क्या कहने। जी जी बिल्कुल जी, बकरियां भी नाल है, नागरा ब्रीड है। ये इनदी फिर इन्हां दी भी ब्रीडिंग कर रहे हो? जी जी ठीक है। ते इस घोड़ी दा ये नुकरा बछेरा आया है? जी जी, ਇਹ ਪਹਿਲੇ ਵੀ ਇਹਦੇ ਬੱਚੇ ਨੁਕਰੇ ਹੀ ਨੇ। नुकरे ही आंदे ने? ਹਾਂਜੀ ਨੁਕਰੇ। ठीक है। ਇਹਦਾ ਪਿਓ ਵੀ ਨੁਕਰਾ ਸੀ ਇਸ ਬਛੇਰੇ? ਇਹਦਾ ਪਿਓ ਨੁਕਰਾ ਸੀ। ਨੁਕਰਾ ਸੀ। ਹਾਂਜੀ ਠੀਕ ਹੈ, ਯਾਨੀ ਨੁਕਰਾ ਅਗਰ ਘੋੜਾ ਹੋਏਗਾ ਤੇ ਇਹਦੇ ਵਿੱਚ ਨੁਕਰੇ ਹੀ ਜੀ ਬੱਚੇ ਜੀ ਆਣਗੇ। ਮਾਸ਼ਾਅੱਲਾ। ਇਹ ਹੁਣ ਤੁਸੀਂ ਸੇਲ ਕਰ ਦਿੱਤਾ ਹੈ ਕਿ ਕਰਨਾ ਹੈ ਹਲੇ? ਸੇਲ ਕਰਨਾ ਹੈ ਜੀ, करना ਬਸ है। ਨਜ਼ਦੀਕ ਨਜ਼ਦੀਕ ਹੀ ਪਹੁੰਚਿਆ ਹੈ। ठीक है, चल रही गलबात चल हाँ जी। रही। क्या कहना है। ਬਸ ਬਸ चलो कोई नहीं, बस छड़ दो भावें इन्हों मौज मस्ती करन दो। इनकी कोई डिमांड दसना चाहोगे या मुलाकात विच ही दसोगे? ਡਿਮਾਂਡ ਕਾਲ ਤੇ ਦੱਸ ਦਾਂਗੇ ਜੀ। काल ते दस दोगे। ठीक है। ये शौक किन्ने अरसे दा चल रहा है घोड़ियां दा? ਸ਼ੌਕ ਹੈ ਜੀ ਕੋਈ 10-12 ਸਾਲ ਤੋਂ। माशाअल्लाह। ਤੇ ਨਾਲ ਕੋਈ ਚੜੀ ਦਾ ਵੀ ਸ਼ੌਕ ਹੈ ਜਾਂ? ਜੀ ਜੀ ਬਸ ਚੜੀ ਦਾ ਹੀ ਸ਼ੌਕ ਹੈ। ਠੀਕ ਹੈ। ਹਾਂਜੀ ਉਹ ਨਾਚ ਨੂਚ ਵਾਲਾ ਡਾਂਸ ਡੂੰਸ ਵਾਲਾ? ਨਹੀਂ ਜੀ, ਡਾਂਸ ਤੇ ਬਿਲਕੁਲ ਹੀ ਸ਼ੌਕ ਨਹੀਂ ਹੈ, ਨੇਜ਼ਾਬਾਜ਼ੀ ਦਾ ਹੈ ਸ਼ੌਕ। ਹਾਂ ਠੀਕ ਹੈ। ਇਹਦਾ ਪਿਓ ਜਿਹੜਾ ਹੈ ਉਹ ਨੇਜ਼ਾਬਾਜ਼ੀ ਕਰਦਾ ਰਿਹਾ ਕਿ? ਨੇਜ਼ਾਬਾਜ਼ੀ ਕਰਦਾ ਰਿਹਾ ਜੀ। ਨੇਜ਼ਾਬਾਜ਼ੀ। माशाल्लाह बड़ी सेहत है। कुछ दाना वगैरह स्पेशल खवा रहे हो कि? ਸਪੈਸ਼ਲ ਦਾਣਾ ਵਗੈਰਾ ਤੇ ਕੋਈ ਨਹੀਂ ਜੀ ਏਡਾ, ਤੇ ਲੇਕਿਨ ਇਹ ਆ ਕਿ ਹਜੇ ਦੀ ਉਮਰ 13 ਮਹੀਨੇ, ਹੁਣ ਤੱਕ ਦੁੱਧ ਪੀ ਰਿਹਾ ਹੈ ਮਾਂ ਦਾ। अच्छा माशाल्लाह हुण तक पी रहे हैं? ਹਾਂਜੀ फिर से बनती है भाई। हाँ हाँ आजा। हाँ तेरी बना दे।
ਵੈਸੇ ਤੁਸੀਂ ਹਿਲਾਇਆ ਠੀਕ ਹੋਇਆ ਮਾਸ਼ਾਅੱਲਾ, ਕੋਈ ਉਹ ਨਾ ਕੋਈ ਐਸੀ ਆਦਤ ਨਹੀਂ ਹੁੰਦੀ ਨਹੀਂ ਡਰ ਡੁਰ ਕੋਈ ਨਹੀਂ ਹੈ, ਲੱਤ ਲੁੱਤ ਕੋਈ ਨਹੀਂ ਹੈ ਮਾਰਦਾ। ਹਾਂ ਉਹ ਤੇ ਤੁਹਾਡੇ ਸਾਹਮਣੇ ਹੀ ਆ, ਨਹੀਂ ਖੁੱਲਾ ਮਾਸ਼ਾਅੱਲਾ ਫਿਰਦਾ ਰਹਿੰਦਾ ਬੰਦੇ ਦੇ ਨਾਲ, ਬਲਕਿ ਜਿੱਧਰ ਬੰਦਾ ਜਾਏਗਾ ਉਧਰ ਜਾਂਦਾ ਹੈ। ਜਾਂਦਾ ਹੈ ਨਾਲ। ਹੁਣ ਇਹ ਦੁੱਧ ਪੀਂਦਾ ਪਿਆ, ਨਾਲ ਪੱਠੇ ਵਗੈਰਾ ਖਾ ਰਿਹਾ ਜੀ, ਪੱਠੇ ਵਗੈਰਾ ਨਾਲ ਕੋਈ ਥੋੜਾ ਬਹੁਤ ਦਾਣਾ ਛਾਣਾ ਵੀ ਦਾਣਾ ਛਾਣਾ ਵੀ ਖਾ ਰਿਹਾ। ਕੋਈ ਐਕਸਟਰਾ ਇਨ ਦੀ ਗਰੋਥ ਵਾਸਤੇ ਜਾਂ ਕੋਈ ਚੀਜ਼ ਤਾਂ ਨਹੀਂ ਦੇ ਰਹੇ? ਐਕਸਟਰਾ ਕੋਈ ਚੀਜ਼ ਨਹੀਂ ਜੀ। ਠੀਕ ਹੈ। ਹਾਂਜੀ, ਨਿਜ਼ਾਬਾਜ਼ ਦੇ ਹਿਸਾਬ ਨਾਲ ਤਾਂ ਬਹੁਤ ਅੱਛਾ ਹੈ। ਠੀਕ ਹੈ, ਗਰਮ ਹੈ, ਠੰਡਾ नहीं है। ਠੀਕ ਹੈ। ਹਾਈਟ ਵੀ ਮਾਸ਼ਾਅੱਲਾ ਅੱਛੀ ਕਰ ਗਿਆ। ਹਾਈਟ ਅੱਛੀ ਹੈ ਜੀ, ਹਾਈਟ ਦੀ ਤਕਰੀਬਨ 57 ਦੇ ਕਰੀਬ ਹੋ ਗਈ ਆ ਮਾਸ਼ਾਅੱਲਾ, ਐਗਜ਼ੈਕਟ 57 ਹੋਏਗੀ। ਇਹਦੇ ਪਿਓ ਦੀ ਕਿੰਨੀ ਹਾਈਟ ਹੋਣੀ? ਉਹ 62 ਸੀ ਜੀ ਮੇਰਾ ਖਿਆਲ। ਹਾਂ ਮਾਸ਼ਾਅੱਲਾ। ਇਹਦੀ ਮਾਂ ਦੀ ਕਿੰਨੀ ਹਾਈਟ ਹੋਣੀ? ਇਹ 60 ਹੈ। 60। ਅੱਛਾ, ਹੁਣ ਇਹਦੀ ਖੁਰਾਕ ਬਾਰੇ ਕੀ ਕਹੋਗੇ? ਖੁਰਾਕ ਲੂਸਨ ਹੀ ਅੱਛੀ ਖੁਰਾਕ ਹੈ, ਜਿਨ੍ਹਾਂ ਦੀ ਉਹੀ ਜ਼ਿਆਦਾ ਇਸਤੇਮਾਲ ਕਰਾਂਗੇ। ਲੂਸਨ ਜਾਂ ਤੇ ਜਾਂ ਇਹਦੇ ਵਿੱਚ ਅਸੀਂ ਜੀ ਜਿਹੜਾ ਹੁੰਦਾ ਹੈ ਖੱਬਲ ਘਾਹ ਜਿਹਨੂੰ ਕਹਿੰਦੇ ਨੇ, ਜੀ ਜੀ, ਉਹ ਜ਼ਿਆਦਾ ਇਸਤੇਮਾਲ ਕਰਾਈਦਾ ਇਹਨਾਂ ਨੂੰ। ਯਾਨੀ ਜਿਹਨੂੰ ਦੇਸੀ ਜ਼ੁਬਾਨ ਹੈ ਸਾਡੇ ਤਿੜਾਂ ਵਾਲਾ ਤੱਲਾ ਤਿੜਾਂ ਵਾਲਾ ਤੱਲਾ ਜੀ। ਹਾਂਜੀ ਠੀਕ ਹੈ। ਬਹੁਤ ਸਾਰੇ ਦੋਸਤ ਅਹਿਬਾਬ ਇਸ ਗੱਲ ਤੋਂ ਡਰੇ ਹੁੰਦੇ ਨੇ ਬਈ ਘੋੜਾ ਰੱਖਣਾ ਇਸ ਵਾਸਤੇ ਵੀ ਮੁਸ਼ਕਲ ਹੈ ਵੀ ਛੋਲੇ ਨਹੀਂ ਖਵਾਏ ਜਾਂਦੇ। ਕੋਈ ਨਹੀਂ ਜੀ, ਛੋਲੇ ਨਾ ਵੀ ਖਵਾਓ ਤੇ ਕੋਈ ਮਸਲਾ ਨਹੀਂ ਹੈ। ਇਹ ਤੱਲੇ ਤੇ ਹੀ ਏਡੀਆਂ ਮੋਟੀਆਂ ਹੋ ਜਾਂਦੀਆਂ ਨੇ ਘੋੜੀਆਂ? ਇਹ ਤੱਲੇ ਤੇ ਹੀ ਜੀ ਤੁਹਾਡੇ ਸਾਹਮਣੇ ਆ। ਮਾਸ਼ਾਅੱਲਾ ਮਾਸ਼ਾਅੱਲਾ। ਬਾਕੀ ਹਾਜ਼ਮੇ ਵਗੈਰਾ ਵਾਸਤੇ ਕੋਈ ਇਹਨੂੰ ਦੇ ਰਿਹਾ ਕੋਈ ਚੀਜ਼? ਹਾਜ਼ਮੇ ਵਾਸਤੇ ਮਸਾਲੇ ਵਗੈਰਾ ਦੇਈਦੇ ਨੇ। ਇਸ ਸਾਈਡ ਤੇ ਆ ਜਾਓ, ਨੇ ਇੱਧਰ ਆਣਾ ਜੀ। ਹਾਜ਼ਮੇ ਵਾਸਤੇ ਕੀ ਦੇ ਰਿਹਾ? ਮਸਾਲਾ ਜੀ ਉਹਦੇ ਵਿੱਚ ਕੌੜੀਆਂ ਚੀਜ਼ਾਂ ਨੇ, ਤੁਮੇ ਨੇ, ਅਦਰਕ, ਮਿਰਚਾਂ ਵਗੈਰਾ। ਅਸੀਂ ਤਾਂ ਸਬਜ਼ ਮਸਾਲਾ ਜ਼ਿਆਦਾ ਦਿੰਨੇ ਆ। ਸਬਜ਼ ਮਸਾਲਾ? ਹਾਂਜੀ, ਉਹਦੇ ਵਿੱਚ ਪਿਆਜ਼ ਨੇ, ਅਦਰਕ ਆ ਤੇ ਮਿਰਚਾਂ, ਇਹ ਜ਼ਿਆਦਾ ਦੇਈਦੇ। ਇਹ ਤਕਰੀਬਨ ਕਿੰਨੇ ਕੁ ਦਿਨਾਂ ਬਾਅਦ ਦੇ ਛੱਡਦੇ? ਇਹ ਦੂਸਰੇ ਤੀਸਰੇ ਦਿਨ ਦੇ ਦਈਦਾ। ਇੱਥੇ ਤੇ ਮਾਸ਼ਾਅੱਲਾ ਹੱਥਾ ਤੁਹਾਡਾ ਖੁੱਲਾ, ਚਲੋ ਵਛੇਰਾ ਤੇ ਲੱਤਾਂ ਸਿੱਧੀਆਂ ਕੀਤੀ ਖਲੋਤਾ ਹੈ। ਜੀ ਤੇ ਘੋੜੀ ਨੂੰ ਡੇਲੀ ਦੀ ਕੋਈ ਪ੍ਰੈਕਟਿਸ ਦੀ ਜ਼ਰੂਰਤ ਹੁੰਦੀ ਹੈ? ਡੇਲੀ ਤੇ ਕੋਈ ਨਹੀਂ ਜੀ ਏਡਾ ਹੁੰਦਾ। ਇਹ ਵਛੇਰਾ ਹੈ ਹੁਣ ਨਾਲ ਤੇ ਨਹੀਂ, ਤੇ ਵੈਸੇ ਇਹਨੂੰ ਰੋਜ਼ਾਨਾ ਫਿਰਾਤਰਾ ਲਿਆਈਦਾ ਸੀਗਾ। ਵਛੇਰੇ ਦੀ ਵਜ੍ਹਾ ਤੋਂ ਨਹੀਂ ਬਾਹਰ ਨਾ ਲੈ ਕੇ ਜਾਈਦਾ ਇਸਨੂੰ। ਅੱਛਾ, ਘੋੜਾ ਤੁਸੀਂ ਕਿਹੜਾ ਦੱਸ ਰਹੇ ਸੀ ਇਹਦਾ ਪਿਓ ਜਿਹੜਾ ਹੈ? ਇਹ ਸੈਯਦ ਵਾਲੇ ਪੱਤਨ ਦੇ ਉੱਤੇ ਹੈ, ਖਰਲਾਂ ਕੋਲ ਘੋੜਾ ਜੀ, ਨੁਕਤੇ ਕਲਰ ਦਾ। ਅੱਛਾ, ਹਾਂਜੀ। ਉਹਦੀ ਕੋਈ ਥੋੜੀ ਜਿਹੀ ਡਿਟੇਲ ਦੱਸ ਦਿਓ ਤਾਂ ਕਿ ਦੋਸਤ ਬਾਬ ਕੋਈ ਐਸਾ ਕਰਾਣਾ। ਰਾਵੀ ਦੀ ਬਰੀਡ ਹੈਗੀ ਜੀ। ਠੀਕ ਹੈ, ਰਾਵੀ ਦੀ ਬਰੀਡ। ਹਾਂਜੀ। ਤੇ ਉਹ ਉਹਨਾਂ ਦੇ ਮਾਲਕ ਦਾ ਕੀ ਨਾਂ ਹੈ ਜੀ? ਉਹਨਾਂ ਦਾ ਉਹਦਾ ਨਾਮ ਹੈ ਜੀ ਨਾਸਰ। ਨਾਸਰ। ਠੀਕ ਹੈ। ਉਹਨਾਂ ਦਾ ਮਤਲਬ ਕੋਈ ਫੀਸ ਵਗੈਰਾ ਡਿਮਾਂਡ ਕਰਦੇ ਨੇ ਜਾਂ? ਫੀਸ 15,000 ਦੀ। 15,000 ਫੀਸ। ਲਓ ਜੀ ਦੋਸਤੋ, ਅੱਜ ਤੁਹਾਨੂੰ ਸ਼ੌਕ ਵਿਖਾਇਆ ਹੈ। ਇਹ ਵੀਡੀਓ ਦਾ ਮਕਸਦ ਇਹ ਨਹੀਂ ਹੈ ਵੀ ਵਛੇਰਾ ਲੈ ਲਓ, ਉਹ ਤੇ ਆਪਣੀ ਜਗ੍ਹਾ ਤੇ ਸੇਲ ਹੋ ਜਾਏਗਾ ਜਾਂ ਕਰ ਦੇਣਗੇ। ਮਕਸਦ ਇਹ ਹੈ ਕਿ ਤੁਹਾਨੂੰ ਸੈਟਅਪ ਵਿਖਾਣਾ ਘੋੜੇ ਦਾ। ਜਿਸ ਦੋਸਤ ਨੂੰ ਸ਼ੌਕ ਹੈ ਉਹਦਾ ਸ਼ੌਕ ਕਰਾਉਣਾ ਕਿ ਕਿਸ ਸਿਚੁਏਸ਼ਨ ਵਿੱਚ, ਕਿਸ ਕਿਸਮ ਦੇ ਥਾਨ ਵਿੱਚ, ਕਿਸ ਕਿਸਮ ਦੀ ਜਗ੍ਹਾ ਤੇ ਘੋੜਾ ਤੁਸੀਂ ਰੱਖ ਸਕਦੇ ਹੋ, ਸ਼ੌਕ ਪੂਰਾ ਕਰ ਸਕਦੇ ਹੋ। ਤੇ ਉਹ ਤੁਸੀਂ ਅੰਦਾਜ਼ਾ ਲਾ ਲਿਆ ਬਾਈ ਜ਼ਫਰ ਇਕਬਾਲ ਦੇ। ਮਾਸ਼ਾਅੱਲਾ ਜਗ੍ਹਾ ਕੋਈ ਬਹੁਤ ਲੰਮੀ ਚੌੜੀ ਨਹੀਂ ਹੈ, ਔਰ ਇਸ ਜਗ੍ਹਾ ਦੇ ਵਿੱਚ ਵੀ ਬੱਕਰੀਆਂ ਔਰ ਗਾਈਆਂ ਔਰ ਸਾਰੇ ਸ਼ੌਕ ਕੀਤੇ ਨੇ। ਔਰ ਘੋੜਾ ਵੀ ਤੁਸੀਂ ਵੇਖ ਰਹੇ ਹੋ, ਵਛੇਰਾ, ਘੋੜੀ ਤੰਦਰੁਸਤ ਮਾਸ਼ਾਅੱਲਾ ਬਿਹਤਰੀਨ। ਮੇਰੇ ਖਿਆਲ ਵਿੱਚ ਨਸਲ ਤੇ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਹੈ ਬਜਾਏ ਇਸ ਦੇ। ਜੀ ਬਿਲਕੁਲ, ਨਸਲ ਤੇ। ਇਹ ਜਿਹੜੀ ਰੱਖਣ ਵਾਲੀਆਂ ਚੀਜ਼ਾਂ ਨੇ ਨਾ ਜੀ, ਕਿ ਰੱਖਣਾ ਬਹੁਤ ਮੁਸ਼ਕਲ ਹੈ ਜੀ। ਇਹ ਤੇ ਏਡਾ ਮੁਸ਼ਕਲ ਨਹੀਂ ਹੈ। ਸਿਰਫ ਇਹ ਚੀਜ਼ ਆ ਕਿ ਚੀਜ਼ ਅੱਛੀ ਹੋਣੀ ਚਾਹੀਦੀ ਤੁਹਾਡੇ ਕੋਲ। ਤੇ ਕਿਉਂਕਿ ਜੰਗਲ ਦੇ ਵਿੱਚ ਕੋਈ ਨਹੀਂ ਚਨੇ ਖਾਂਦੇ ਰਹੇ ਜੀ, ਜੰਗਲੀ ਨੇ ਨਾ ਜੀ, ਜੰਗਲੀ ਨੇ ਬਿਲਕੁਲ ਆਮ ਚੀਜ਼ਾਂ ਖਾਂਦੇ ਰਹੇ ਨੇ। ਔਰ ਉਹ ਇਹਨਾਂ ਦੀ ਸਿਹਤ ਦਾ ਰਾਜ ਹੈ। ਅਗਰ ਉਹ ਜਿਹੜੀਆਂ ਚੀਜ਼ਾਂ ਸਹੀ ਇਹਨਾਂ ਵਾਸਤੇ ਹੋਣੀਆਂ ਚਾਹੀਦੀਆਂ, ਉਹਦੇ ਵਿੱਚ ਇਹ ਘਾਸ ਹੈ ਤੇ ਲੂਸਨ। ਲੂਸਨ ਜਿਹੜਾ ਜੀ, ਉਹਦੇ ਤਰ੍ਹਾਂ ਦੀ ਤਾਂ ਖੁਰਾਕ ਕੋਈ ਨਹੀਂ ਹੈ। ਠੀਕ ਹੈ, ਠੀਕ ਹੈ। ਅੱਛਾ, ਤੁਸੀਂ ਇਹਨੂੰ ਪਛਾੜੀਆਂ ਪਛੂੜੀਆਂ ਕੋਈ ਨਹੀਂ ਲਾਈਆਂ ਹੋਈਆਂ? ਅਸੀਂ ਹਜੇ ਤੱਕ ਬੱਚਾ ਹੈ ਜੀ, ਅਸੀਂ ਤੇ ਹਜੇ ਤੱਕ ਨਾ ਘੁੜਿਆਲਾ ਦਿੱਤਾ ਇਹਨੂੰ, ਨਾ ਪਛਾੜੀਆਂ ਲਾਈਆਂ ਨੇ। ਔਰ ਵੈਸੇ ਵੀ ਅਸੀਂ ਪਛਾੜੀਆਂ ਦੇ ਥੋੜਾ ਜਿਹਾ ਖਿਲਾਫ ਹਾਂ। ਠੀਕ ਹੈ। ਇਹ ਕੈਦੀ ਕੋਈ ਨਹੀਂ ਹੈਗੇ। ਠੀਕ ਹੈ। ਇਹਨਾਂ ਨੂੰ ਆਜ਼ਾਦ ਫਿਰਨਾ ਚਾਹੀਦਾ ਹੈ। ਠੀਕ ਹੈ। ਤੇ ਅਸੀਂ ਸਿਰਫ ਬੱਚੇ ਨੂੰ ਵੀ ਤਾਂ ਹੀ ਬੰਨਿਆ ਕਿ ਥੋੜਾ ਜਿਹਾ ਨਾ ਕਿਤੇ ਸੱਟ ਨਾ ਲਵਾ ਲਵੇ। ਵਰਨਾ ਅੱਗੇ ਬਾੜਾ ਸੀਗਾ ਇੱਥੇ, ਖੁੱਲੇ ਹੀ ਹੁੰਦੇ ਸੀਗੇ, ਹੁਣ ਉਹ ਖਤਮ ਕੀਤਾ ਹੈ। ਸਹੀ 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 ਸਹੀ। ਤੇ ਘੋੜੀ ਨੂੰ ਵੀ ਕੋਈ ਨਹੀਂ ਪਛਾੜੀ? ਨਹੀਂ ਜੀ, ਕੋਈ ਪਛਾੜੀ ਨਹੀਂ ਲਾਈ ਦੀ ਇਹਨਾਂ ਨੂੰ।
ਔਰ ਪਛਾੜੀ ਨਾ ਲਾਣ ਦੀ ਵਜ੍ਹਾ ਨਾਲ ਕੋਈ ਤੁਹਾਨੂੰ ਘੋੜੀ ਦੀ ਕੋਈ ਆਦਤ ਮਹਿਸੂਸ ਹੋਈ ਹੋਵੇ ਜਾਂ ਕੋਈ ਮਸਲਾ? ਕੋਈ ਮਸਲਾ ਨਹੀਂ ਜੀ, ਪਛਾੜੀ ਲਾਉਣ ਦਾ ਓਰੀਜਨਲ ਮਕਸਦ ਤੇ ਇਹੀ ਹੁੰਦਾ ਵਾ ਕਿ ਇਹ ਜਿਹੜਾ ਥਾਂ ਨੇ ਇਹਨੂੰ ਜ਼ਿਆਦਾ ਖਰਾਬ ਨਾ ਕਰਨ। ਠੀਕ ਹੈ। ਠੀਕ ਹੈ, ਹੋਰ ਪਛਾੜੀ ਦਾ ਅਸੀਂ ਐਸਾ ਕੋਈ ਐਸਾ ਮਕਸਦ ਨਹੀਂ ਦੇਖਿਆ ਕਿ ਜਿਹੜਾ ਖਾਸ ਕੋਈ ਹੋਵੇ। ਬਸ ਮੇਰੇ ਖਿਆਲ ਇੱਕ ਕੁछ एक आदत बन गई है, कुछ रवायत बन गई है। हाँ जी। और वैसे भी वो नर विच मेरे ख्याल च बहुता लांदे ਨਾਲ ਨਜ਼ਦੀਕ ਇੱਥੇ ਅਗਰ 5-6 ਜਾਨਵਰ ਬੰਨੇ ਹੋਣ ਤੇ ਉਹਨਾਂ ਨੂੰ ਫਿਰ ਪਛਾੜੀ ਲਾ ਦਿੰਦੇ ਨੇ ਕਿ ਇੱਕ ਦੂਸਰੇ ਦੇ ਨਾਲ ਜ਼ਰਾ ਲੜਨ ਨਾ ਉਲਝਣ ਨਾ। ਠੀਕ ਹੋ ਗਿਆ। ਤੇ ਇਹ ਕੜਿਆਲਾ ਵਗੈਰਾ ਤੇ ਹੁਣ ਮੇਰੇ ਕੋਲ ਪਾ ਲੈਣਾ ਚਾਹੀਦਾ ਸੀ, ਬਾਅਦ ਵਿੱਚ ਤੰਗ ਨਾ ਕਰੇ। ਨਹੀਂ ਕੋਈ ਨਹੀਂ ਜੀ, ਇਹ ਬਿਲਕੁਲ ਹੁਣ ਜਿਵੇਂ ਮਰਜ਼ੀ ਭਾਵੇਂ ਬੱਚੇ ਇਹਦੇ ਥੱਲੇ ਦੀ ਲੰਘਦੇ ਫਿਰ ਜੋ ਮਰਜ਼ੀ ਕਰਨੇ, ਕੋਈ ਟੈਨਸ਼ਨ ਨਹੀਂ ਆਏ। ਮਾਸ਼ਾਅੱਲਾ ਕਿਉਂਕਿ ਨਾਲ ਗਿੱਜਿਆ ਹੈ ਬੰਦੇ ਦੇ। ਹਾਂ ਤੁਸੀਂ ਛੱਡ ਕੇ ਇੱਥੋਂ ਤੁਰੋ, ਇਹ ਤੁਹਾਡੇ ਪਿੱਛੇ ਹੋਏਗਾ। ਪੂਰਾ ਉਹ ਕੜਿਆਲਾ ਦੇਣਾ ਇਹਨੂੰ ਨਹੀਂ ਮੁਸ਼ਕਲ ਹੋਏਗਾ। ਉਹ ਹੁੰਦੇ ਨੇ ਜਿਨ੍ਹਾਂ ਨੂੰ ਬੰਦੇ ਨੇ ਫੜਿਆ ਹੀ ਨਾ ਹੋਵੇ, ਹੱਥ ਨਾ ਲਾਇਆ ਹੋਵੇ ਕਦੀ, ਉਹਨਾਂ ਨੂੰ ਕੜਿਆਲਾ ਦੇਣਾ ਮੁਸ਼ਕਲ ਹੁੰਦਾ ਹੈ। ਤੁਹਾਡੇ ਸਾਹਮਣੇ ਸੀਗਾ ਕੜਿਆਲਾ ਦੇਣ ਦਾ ਇਹਨੂੰ, ਯਾਨੀ ਕਿ ਉਹਨੂੰ ਸੋਸ਼ਲਾਈਜ਼ ਕਰ ਲਓ ਟਾਈਮ ਨਾਲ। ਹਾਂਜੀ, ਸ਼ੁਰੂ ਤੋਂ ਤੁਸੀਂ ਉਹਦੇ ਨਾਲ ਨਾ ਟੱਚ ਰਹੋ ਜੀ, ਟੱਚ ਰਹੋ, ਉਹਦੀ ਆਦਤਾਂ ਅੱਛੀਆਂ ਬਣਾਈ ਰੱਖੋ। ਘੋੜਾ ਇਸ ਤਰ੍ਹਾਂ ਹੀ ਹੈ ਜੀ, ਇਨਸਾਨ ਤਰ੍ਹਾਂ ਹੀ ਹੈ, ਜਿੰਨਾ ਇਹਦੇ ਨਾਲ ਤੁਸੀਂ ਪਿਆਰ ਕਰੋਗੇ ਤੁਹਾਡੇ ਨਾਲ ਅਟੈਚ ਹੁੰਦਾ ਜਾਏਗਾ। ਠੀਕ ਹੈ। ਤੇ ਜਿੰਨਾ ਤੁਸੀਂ ਇਹਨੂੰ ਆਪਣੇ ਤੋਂ ਦੂਰ ਰੱਖੋਗੇ ਵੀ ਤੁਹਾਡੇ ਤੋਂ ਦੂਰ ਹੋ ਜਾਏਗਾ। ਠੀਕ ਹੈ। ਆ ਦੇਖੋ ਹੁਣ ਆ ਰਿਹਾ ਇੱਧਰ ਨੂੰ, ਤੇ ਮੇਰੇ ਤੇ ਹੱਥ ਫੇਰੋ। ਹਾਂ ਅੱਛਾ ਵਾਹ ਵਾਹ ਵਾਹ। ਇਸ ਸ਼ੌਕ ਵਿੱਚ ਸਿਰਫ ਤੁਸੀਂ ਮੁਲਵਸ ਹੋ ਕਿ ਭਾਈਆਂ ਨੂੰ ਵੀ ਸ਼ੌਕ ਹੈ? ਜੀ ਭਾਈਆਂ ਨੂੰ ਵੀ ਸ਼ੌਕ ਹੈ, ਸਾਰਿਆਂ ਨੂੰ ਸ਼ੌਕ ਹੈ। ਮਾਸ਼ਾਅੱਲਾ। ਮਤਲਬ ਘਰ ਵਿੱਚ ਉਲਾਮਾ ਕੋਈ ਨਹੀਂ ਤੁਹਾਨੂੰ? ਨਹੀਂ ਜੀ। ਠੀਕ ਹੈ, ਹੁੰਦਾ ਹੀ ਹੈ। ਨਾਲੇ ਉਲਾਮੇ ਵਾਲਾ ਸ਼ੌਕ ਨਹੀਂ ਹੈ ਜੀ। ਨਹੀਂ ਉਹ ਤਾਂ ਮਾਸ਼ਾਅੱਲਾ ਜੀ ਬੜਾ ਬਰਕਤਾਂ ਵਾਲਾ ਸ਼ੌਕ ਹੈ। ਹਾਂਜੀ, ਔਰ ਇੱਜ਼ਤਾਂ ਵਾਲਾ ਸ਼ੌਕ ਹੈ ਜੀ। ਬਿਲਕੁਲ। ਲੇਕਿਨ ਬਾਜ਼ੀ ਹੁੰਦਾ ਜਿੰਨਾ ਘਰਾਂ ਵਿੱਚ ਨਹੀਂ ਸ਼ੌਕ ਜਾਂ ਨਹੀਂ ਆਦਤ ਹੈਗੀ ਨਾ ਰੱਖਣ ਦੀ, ਜੀ ਉਹ ਫਿਰ ਇਤਰਾਜ਼ ਵੀ ਕਰਦੇ ਨੇ। ਨਹੀਂ ਸਾਡੇ ਕੋਲ ਤਾਂ ਕਾਫੀ ਦੇਰ ਤੋਂ ਚੱਲ ਰਿਹਾ ਸ਼ੌਕ ਹੈ। ਮਾਸ਼ਾਅੱਲਾ। ਲਓ ਜੀ ਦੋਸਤੋ, ਹੁਣ ਅੱਲਾ ਦੇ ਸਪੁਰਦ ਸ਼ੌਕ ਤੁਸੀਂ ਵੇਖ ਲਿਆ, ਤੇ ਬਾਕੀ ਨੈਕਸਟ ਵੀਡੀਓ ਵਿੱਚ ਕੁਝ ਬੱਕਰੀਆਂ ਦੀ ਗੱਲਾਂ ਕਰਾਂਗੇ ਤੇ ਗਾਈਆਂ ਦੀ ਗੱਲਾਂ ਕਰਾਂਗੇ, ਲੇਕਿਨ ਉਹਨਾਂ ਦੇ ਬਾਰੇ ਮੈਨੂੰ ਬਹੁਤਾ ਇੰਨਾ ਪਤਾ ਨਹੀਂ ਹੈ, ਇਸ ਵਾਸਤੇ ਉਹ ਮੈਨੂੰ ਕੁਐਸਚਨ ਬਹੁਤੇ ਨਹੀਂ ਆਣੇ, ਉਹ ਜ਼ਫਰ ਭਾਈ ਆਪ ਹੀ ਤੁਹਾਨੂੰ ਗਾਈਡ ਕਰਨਗੇ ਇਸ ਹਿਸਾਬ ਨਾਲ।